there existed a Hindu temple prior to construction of Gyanvapi Mosque, Archaeological Survey of India. Sculptures of Hindu deities and carved architectural members were found buried under the dumped soil in cellar S2, says report. ਵੈਸਟਰਨ ਵਾਲ ਗਿਆਨਵਿਆਪੀ ਮੌਸਕ ਦੀ ਉਹ ਐਗਜ਼ਿਸਟ ਕਰਦੀ ਸੀ ਪਹਿਲਾਂ ਟੈਂਪਲ ਦੇ ਵਿੱਚ, ਔਰ ਇਸ ਕੰਧ ਦੇ ਵਿੱਚ ਲੱਗੇ ਹੋਏ ਜਿਹੜੇ ਪੱਥਰ ਨੇ ਜਿਨ੍ਹਾਂ ਨੂੰ ਹੋਰਾਈਜ਼ੈਂਟਲ ਮੋਲਡਿੰਗਸ ਵੀ ਲੱਗੀਆਂ ਹੋਈਆਂ ਨੇ, ਇਹ ਵੀ ਮੰਦਿਰ ਦਾ ਹੀ ਹਿੱਸਾ ਨੇ। ਜਿਹੜਾ ਸੈਂਟਰਲ ਚੈਂਬਰ ਹੈ ਇਸ ਕੰਧ ਦੇ ਨਾਲ ਲੱਗਿਆ, ਇਹ ਬਾਅਦ 'ਚ ਬਣਾਇਆ ਗਿਆ, ਪਰ ਇਹ ਮੰਦਿਰ ਦੇ ਹੀ ਸਟਰਕਚਰ ਨੂੰ ਜਿਹੜਾ ਉਹਦੇ 'ਚ ਜਿਹੜਾ ਉਹ ਘੇਰ ਲਿਆ ਗਿਆ। ਔਰ ਅਰੈਬਿਕ ਪਰਸ਼ੀਅਨ ਇਨਸਕ੍ਰਿਪਸ਼ਨ ਫਾਊਂਡ ਇਨਸਾਈਡ ਏ ਰੂਮ ਮੈਂਸ਼ਨ that the mosque was built in the 20th regal year of Aurangzeb. Hence, the pre-existing structure appears to have been destroyed in the 17th century during the reign of Aurangzeb, and part of it was modified and resulted in existing. ਜਿਨ੍ਹਾਂ ਨੇ ਅਦਰਵਾਈਜ਼ ਸਿਆਸੀ ਤਾਕਤ ਵੱਲ ਪੈਣਾ ਸੀ ਜੀ ਸਾਨੂੰ ਵੀ ਇਸ 'ਚੋਂ ਹਿੱਸਾ ਦਿਓ, ਉਹਨਾਂ ਨੂੰ ਹੁਣ ਉਹਨਾਂ ਨੇ RSS ਨੇ ਨਵੇਂ ਕੰਮ ਲਾ ਦਿੱਤਾ ਹੈ। ਉਹਨਾਂ ਨੂੰ ਸ਼ਾਇਦ 6 ਦਸੰਬਰ 1992 ਵਾਂਗ ਢਾਣੀ ਨਹੀਂ ਪੈਗੀ, ਉਹ ਤਾਂ ਗੁੰਡਾਗਰਦੀ ਨਾਲ ਢਾਈ ਤੇ ਅਦਾਲਤੀ ਹੁਕਮ ਦੇ ਨਾਲ ਬਣਾਈ, ਪਰ ਇਹ ਅਦਾਲਤੀ ਹੁਕਮ ਨਾਲ ਹੀ ਗਿਆਨਵਿਆਪੀ ਮਸੀਤ ਢਾਈ ਜਾਏਗੀ ਔਰ ਅਦਾਲਤੀ ਹੁਕਮ ਦੇ ਨਾਲ ਹੀ ਮੰਦਿਰ ਬਣਾਇਆ ਜਾਏਗਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂ ਧਰਮੀਆਂ ਵੱਲੋਂ ਬਾਬਰੀ ਮਸਜਿਦ ਨੂੰ ਢਾਹ ਕੇ ਰਾਮ ਮੰਦਿਰ ਬਣਾ ਲਿਆ ਗਿਆ ਹੈ। ਹੁਣ ਉਹਨਾਂ ਦਾ ਅਗਲਾ ਨਿਸ਼ਾਨਾ ਬਨਾਰਸ ਵਿੱਚ ਜਿਹੜੀ ਗਿਆਨਵਿਆਪੀ ਮਸਜਿਦ ਹੈ ਔਰ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਯਾਨੀ ਕਿ ASI ਨੇ ਆਪਣੀ ਇੱਕ ਰਿਪੋਰਟ ਨਾਲ ਹਿੰਦੂ ਧਰਮੀਆਂ ਦਾ ਰਸਤਾ ਜਿਹੜਾ ਉਹ ਪੱਧਰਾ ਕਰ ਦਿੱਤਾ ਹੈ। ਔਰ ASI ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਇਸ ਗੱਲ ਦੇ ਪੁਖਤਾ ਸਬੂਤ ਨੇ ਕਿ ਜਿਹੜੀ ਮਸਜਿਦ ਵਾਲੀ ਥਾਂ ਤੇ ਪਹਿਲਾ ਮੰਦਿਰ ਹੁੰਦਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਾਡੇ ਕੱਲ੍ਹ ਦੇ ਪ੍ਰੋਗਰਾਮ ਦਾ ਜਿਹੜਾ ਪਹਿਲਾ ਲੀਡ ਸੈਗਮੈਂਟ ਸੀ, ਜਿਸ ਨੂੰ ਅਸੀਂ ਕਿਵੇਂ ਇਹਨਾਂ ਨੇ ਆਉਣ ਵਾਲੇ ਪੀਰੀਅਡ 'ਚ ਰਾਮ ਮੰਦਿਰ 'ਚ ਲੋਕਾਂ ਨੂੰ ਜਿਹੜਾ ਹੈ ਉਹ ਢੋ ਕੇ ਲਿਜਾਣਾ ਹੈ, ਵੋਟਾਂ ਪਵਾਉਣੀਆਂ, ਔਰ ਇਹ ਸਾਰੇ ਦੇ ਨਾਲ ਜੁੜਿਆ ਹੋਇਆ ਜਿਹੜਾ ਖਾਸ ਤੌਰ 'ਤੇ ਉਹਦਾ ਇੰਟੈਲੈਕਚੁਅਲ ਪੱਖ ਸੀ, ਉਹਨੂੰ ਸਾਡੇ ਵਿਊਅਰਸ ਵੱਲੋਂ ਬਹੁਤ ਪਸੰਦ ਕੀਤਾ ਗਿਆ। ਉਹਨਾਂ ਨੇ ਕਿਹਾ ਜੀ ਬਾਕੀ ਤਾਂ ਜੋ ਖਬਰਾਂ ਨੇ ਜਾਂ ਸੋਸ਼ਲ ਮੀਡੀਆ ਜਾਂ ਦੂਸਰੇ 'ਤੇ ਹੁੰਦਾ ਹੀ ਹੈ, ਪਰ ਐਨਾਲਿਟੀਕਲ ਲੈਵਲ ਦੇ ਉੱਤੇ ਇਹਨਾਂ ਨੂੰ ਸਮਝਣਾ ਜਾਂ ਰਾਮ ਕਿਵੇਂ ਇਹ ਇਹਨਾਂ ਦਾ ਬਗਲ ਮੇ ਛੁਰੀ ਔਰ ਮੂੰਹ ਮੇ ਰਾਮ ਇਹ ਕੀ ਆਈਡੀਓਲੋਜੀ ਹੈ, ਖਾਸ ਤੌਰ 'ਤੇ ਚਾਣਕਿਆ ਦੇ ਹਵਾਲੇ ਨਾਲ ਔਰ ਇਹਨਾਂ ਦੇ ਪੌਰਾਣਿਕ ਕਾਨਸੈਪਟ ਤੋਂ ਸਾਡਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਕਿ ਵੀ ਜਦੋਂ ਤੱਕ ਅਸੀਂ ਕਿਸੇ ਇਸ਼ੂ ਦੀ ਜੜ ਤੱਕ ਨਹੀਂ ਜਾਂਦੇ, ਉਸ ਇਸ਼ੂ ਦੇ ਸਿੰਪਟਮਸ ਤੋਂ ਤੁਸੀਂ ਜਾਂ ਸਿੰਪਟਮਸ ਨੂੰ ਟਰੀਟ ਕਰਕੇ ਜਾਂ ਉਹਦੇ ਨਾਲ ਡੀਲ ਕਰਕੇ ਬਿਮਾਰੀ ਖਤਮ ਨਹੀਂ ਹੁੰਦੀ। ਸੋ ਜੇ ਇਹਨਾਂ ਦੇ ਨਾਲ ਸਾਡੀ ਟੱਕਰ ਹੈ, 5 ਸਦੀਆਂ ਦਾ ਵੈਰ ਇਹਨਾਂ ਨੇ ਕੱਢਿਆ, ਜ਼ਾਹਰ ਹੈ ਪੋਲੀਟੀਕਲ ਪਾਵਰ ਇਹਨਾਂ ਦੇ ਕੋਲ ਹੈ, ਅਤੇ ਸਾਨੂੰ ਇਹਨਾਂ ਦੀ ਆਈਡੀਓਲੋਜੀ ਨੂੰ, ਇਹਨਾਂ ਦੇ ਸੋਚਣ ਢੰਗ ਨੂੰ, ਇਹਨਾਂ ਦਾ ਓਵਰਆਲ ਪੈਟਰਨ ਇੰਡੀਵਿਜੂਅਲ ਵੀ ਔਰ ਸਿਵਲਾਈਜੇਸ਼ਨਲ ਵੀ, ਸੱਭਿਅਤਾ ਦੇ ਤੌਰ 'ਤੇ ਵੀ, ਐਂਡ ਐਜ਼ ਏ ਗਰੁੱਪ ਆਫ ਪੀਪਲ ਵੀ, ਉਹ ਭਾਵੇਂ ਕਿਸੇ ਕੈਟਾਗਰੀ 'ਚ ਬੈਠੇ ਹੋਣ, ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਭਾਈ ਇਹ ਜਿਹੜੇ ਨੇ ਅਲਟੀਮੇਟਲੀ ਜਦੋਂ ਸਿੱਖ ਇਸ਼ੂ ਆ ਜਾਏਗਾ, ਔਰ ਸਿੱਖਾਂ 'ਚ ਵੀ ਜਿੰਨੀ ਦੇਰ ਤੱਕ ਤਾਂ ਤੁਸੀਂ ਹਨੂੰਮਾਨ ਬਣਨ ਨੂੰ ਤਿਆਰ ਹੋ, ਵੀ ਆਪਣੀ ਪੂਛ ਨੂੰ ਅੱਗ ਲਵਾਈ ਫਿਰੋ, ਤੇ ਉਦੋਂ ਤੱਕ ਤਾਂ ਤੁਸੀਂ ਬੜੇ ਭਾਈ ਹੋ, ਸਰਦਾਰ ਜੀ ਹੋ, ਵਾਹ 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 ਆਪਨੇ ਹਮੇ ਬਚਾਇਆ, ਧਰਮ ਕੀ ਰਕਸ਼ਾ ਕੀ, ਫਲਾਣਾ। ਜਿੱਦਣ ਤੁਸੀਂ ਆਪਣੀ ਇੰਡੀਪੈਂਡੈਂਟ ਹੋਂਦ ਐਸਰਟ ਕਰਨ ਦੀ ਗੱਲ, ਨਿਆਰਾ ਖਾਲਸਾ ਔਰ ਖਾਲਸੇ ਦੇ ਅਸਲ ਸਰੂਪ ਨੂੰ ਬਿਆਨੋਗੇ, ਉਦੋਂ ਤੁਹਾਡੇ 'ਤੇ ਫਿਰ ਆਤੰਕਵਾਦ, ਅਲਗਾਵਵਾਦ, ਉਗਰਵਾਦ ਔਰ ਜੋ ਭਾਂਡੇ ਮਜ਼ਾਕ, ਜੋ ਘਟੀਆ, ਜੋ ਤੁਹਾਡੇ ਇੰਟੈਲੈਕਟ ਲੈਵਲ ਨੂੰ ਮਜ਼ਾਕ ਕਰਨ ਵਾਲੇ ਔਰ ਤੁਹਾਨੂੰ ਇੱਕ ਕਿਵੇਂ ਡੀਗ੍ਰੇਡ ਕਰਨ ਵਾਲੇ ਸਬ ਹਿਊਮਨ ਜਿਹੜਾ ਉਹ ਬਣਾਉਣ ਦੀ ਗੱਲ ਹੋਏਗੀ। ਔਰ ਅਸੀਂ ਸਮਝਦੇ ਹਾਂ ਵੀ ਇਹਨਾਂ ਨੇ ਇੱਕ ਗੱਲ ਤੋਂ ਜਿਹੜੀ ਸਾਨੂੰ ਇਸ ਦੁਸ਼ਮਣ ਤੋਂ ਵੀ ਸਿੱਖਣ ਦੀ ਲੋੜ ਹੈ। ਅਸੀਂ ਤਾਂ
ਜਿਹੜਾ ਪ੍ਰੋਜੈਕਟ ਇੱਕ ਲੈਂਦੇ ਆ ਕਈ ਵਾਰੀ ਉਹਦੇ ਐਂਡ ਤੱਕ ਵੀ ਨਹੀਂ ਸੋਚਿਆ ਹੁੰਦਾ, ਪਰ ਇਹਨਾਂ ਨੇ ਉਸ ਦੇ ਮਗਰੋਂ ਕੀ ਕਰਨਾ ਹੈ ਉਸ ਬਾਰੇ ਬਹੁਤ ਚੰਗੀ ਤਰ੍ਹਾਂ ਜਿਹੜਾ ਹੈ ਇੱਕ ਕਲੈਕਟਿਵ ਸਾਈਕੀ ਰਾਹੀਂ ਸੋਚਿਆ ਹੁੰਦਾ ਹੈ। ਬਿਲਕੁਲ। ਔਰ ਜਦੋਂ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਈ ਗਈ, ਜਿਹਦੇ ਲਈ ਤੁਸੀਂ ਦੇਖੋ ਕਿ 1999 ਦੇ ਵਿੱਚ ਜਿਹੜੀ ਬੀਜੇਪੀ ਦੀ ਪਾਲਮਪੁਰ 'ਚ ਹੋਈ ਐਗਜ਼ੈਕਟਿਵ ਕਾਨਫਰੰਸ ਦੇ ਵਿੱਚ ਉਹ ਮਤਾ ਕਰਦੇ ਨੇ, ਵਿਦਨ 3 ਇਅਰਸ ਉਹਨਾਂ ਨੇ ਮੌਬ ਨੂੰ ਉਸ ਲੈਵਲ 'ਤੇ ਲੈ ਆਂਦਾ ਕਿ ਬਾਬਰੀ ਮਸਜਿਦ ਢਾਣ ਦੇ ਲਈ ਯੂਪੀ ਦੇ ਵਿੱਚ ਉਸ ਵੇਲੇ ਕਲਿਆਣ ਸਿੰਘ ਦੀ ਸਰਕਾਰ ਸੀ, ਜਿਹੜਾ ਬੀਜੇਪੀ ਦੀ ਸਰਕਾਰ ਸੀ, ਭਾਵੇਂ ਸੈਂਟਰ ਦੇ ਵਿੱਚ ਨਰਸਿਮਹਾ ਰਾਓ ਦੀ ਸਰਕਾਰ ਸੀ, ਜਿਹੜਾ ਅੰਦਰੋਂ ਉਹਦੇ ਖਾਕੀ ਨਿੱਖਰ ਹੀ ਪਾਈ ਹੋਈ ਸੀ, ਧੋਤੀ ਦੇ ਥੱਲੇੋਂ ਪੱਕਾ ਹਿੰਦੂ ਤੋਂ ਵੀ ਜੀ। ਔਰ ਇਹ ਸਾਰੇ ਦੇ 3 ਸਾਲ ਦੇ ਵਿੱਚ ਪਰ ਇਨ ਬਿਟਵੀਨ ਉਹਨਾਂ ਨੇ 89 ਤੋਂ 92 ਤੱਕ ਆਉਂਦਿਆਂ ਤੁਸੀਂ ਦੇਖੋ ਜਿਹੜਾ ਮਾਹੌਲ ਸਿਰਜਿਆ, ਖਾਸ ਤੌਰ 'ਤੇ ਰੱਥ ਯਾਤਰਾ ਰਾਹੀਂ ਇਹ ਕਿੱਥੋਂ ਸਾਰੇ ਉਹਨਾਂ ਨੇ ਸਿੰਬਲ ਕੱਢੇ ਕਿ ਜੀ ਜੇ ਤੁਸੀਂ ਹਿੰਦੂਤਵਾ ਜਾਂ ਕਲੈਕਟਿਵ ਲੋਕਾਂ ਨੂੰ ਪਾਸਟ ਨਾਲ ਜੋੜਨਾ ਤੇ ਰੱਥ ਹੀ ਸੀ ਉਹਨਾਂ ਜ਼ਮਾਨਿਆਂ ਜਦੋਂ ਰਾਮ ਜੀ, ਕ੍ਰਿਸ਼ਨ ਜੀ ਜਾਂ ਉਸ ਵੇਲੇ ਦੇ ਰਾਜੇ ਸੀ ਘੋੜਿਆਂ ਨਾਲ ਹੀ ਖਿੱਚੇ ਜਾਂਦੇ ਸੀ ਜੀ, ਕਿ ਜੇ ਅਸੀਂ ਰੱਥ ਯਾਤਰਾ ਸੋਮਨਾਥ ਤੋਂ ਸ਼ੁਰੂ ਕੀਤੀ ਫਲਾਣਾ ਸਾਰੇ। ਸੋ ਉਹ ਇੱਕ ਫਿਰਕੂ ਰੰਗ ਦੇ ਕੇ ਫਿਰਕੂ ਹਵਾ ਛੱਡੀ ਗਈ ਤਾਂ ਕਿ ਲੋਕਾਂ ਦੇ ਵਿੱਚ ਇੱਕ ਥਾਟ ਹੋਏ। ਫਿਰ ਉਹਦੇ ਫੋਲੋ ਅਪ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਉਹ ਕਰੜੀ ਜ਼ਬਾਨ ਮੁਸਲਮਾਨਾਂ ਪ੍ਰਤੀ ਉਹਨਾਂ ਦਾ ਗਲਤ ਪ੍ਰਚਾਰ ਉਸ ਦੇ ਨਾਲ ਜੁੜਿਆ। ਫਿਰ ਸ਼ਿਵ ਸੈਨਾ ਵਰਗਿਆਂ ਨੂੰ ਜੋੜ ਕੇ ਬੰਬਈ ਦੇ ਵਿੱਚ ਜਿੱਥੇ ਵਿਚਾਰੇ ਗਰੀਬ ਝੁੱਗੀਆਂ ਝੌਂਪੜੀਆਂ ਵਾਲੇ ਮੁਸਲਮਾਨ ਨੇ ਜਦੋਂ ਮਰਜ਼ੀ ਉਹਨਾਂ ਦੀਆਂ ਆਬਾਦੀਆਂ ਨੂੰ ਸਾੜ ਦਿਓ, ਉਸ ਦੇ ਲਈ ਫਿਰ 6 ਦਸੰਬਰ 1992 ਤੱਕ ਜਿਹੜਾ ਉਹਨਾਂ ਨੇ ਈਵਨ ਅਦਾਲਤਾਂ ਨੂੰ ਕਿਵੇਂ ਕਾਬੂ ਕੀਤਾ, ਕਿਸ ਢੰਗ ਨਾਲ, ਇਹ ਇੱਕ ਆਪਣੇ ਆਪ ਦੇ ਵਿੱਚ ਕੇਸ ਸਟੱਡੀ ਹੋਏਗਾ। ਪਰ ਜਦੋਂ 6 ਦਸੰਬਰ 1992 ਨੂੰ ਇਹ ਮਸਜਿਦ 5 ਸਦੀਆਂ ਪੁਰਾਣੀ ਢਾਈ ਗਈ ਔਰ ਕੰਡੈਮਨੇਸ਼ਨਸ ਹੋ ਰਹੀਆਂ ਸੀ, ਦੁਨੀਆ 'ਚ ਹੋ ਰਿਹਾ ਸੀ ਕਿ ਭਾਈ ਧਰਮ ਸਥਾਨ ਹੀ ਨਹੀਂ, ਆਰਕੀਓਲੋਜੀਕਲ 5 ਸਦੀਆਂ ਪੁਰਾਣਾ ਮੋਨੂਮੈਂਟ ਇਹ ਉਹ ਸਾਰਾ। ਲੇਕਿਨ ਇਹ ਬਿਨਾਂ ਸ਼ਰਮ ਤੋਂ ਪਾਰਲੀਮੈਂਟ ਦੇ ਗਲਿਆਰਿਆਂ ਦੇ ਵਿੱਚ ਇਹ ਕਹਿ ਰਹੇ ਸੀ ਕਿ ਇਹ ਤੋਂ ਪਹਿਲੀ ਝਾਂਕੀ ਹੈ, ਮਥੁਰਾ ਕਾਸ਼ੀ ਬਾਕੀ ਹੈ, ਕਿ ਬਈ ਇਹ ਅਜੇ ਤਾਂ ਤੁਸੀਂ ਤੁਹਾਨੂੰ ਇੱਕ ਪਹਿਲੀ ਝਾਂਕੀ ਦਿਖਾਈ ਹੈ। ਹੁਣ 1992 ਤੋਂ 2024 ਤੱਕ ਆ ਜਾਓ ਤੁਸੀਂ, ਆਲਮੋਸਟ 32 ਸਾਲ ਉਹਨਾਂ ਨੇ ਕਿਵੇਂ ਇਸ ਪੀਰੀਅਡ 'ਚ ਜਿਹੜੇ ਕ੍ਰਿਮੀਨਲਸ ਨੇ ਮਸਜਿਦ ਢਾਈ ਉਹਨਾਂ ਨੂੰ ਬਰੀ ਕਰਵਾਇਆ, ਜਾਂ ਸੁਪਰੀਮ ਕੋਰਟ ਤੱਕ ਜਿਹੜਾ ਸੁਪਰੀਮ ਕੋਰਟ ਉਹਨਾਂ ਨੂੰ ਕ੍ਰਿਮੀਨਲ ਕਹਿ ਰਿਹਾ, ਔਰ ਲਿਬਰ ਬੈਨ ਔਰ ਦੂਜੇ ਜਿਹੜੇ ਕਮਿਸ਼ਨ ਵੀ ਮੁੰਬਈ 'ਚ ਬਣੇ ਜਦੋਂ ਐਂਟੀ ਮੁਸਲਿਮ ਵਾਇਲੈਂਸ ਹੋਈ, ਲੇਕਿਨ ਕਿਸੇ ਨੂੰ ਕੋਈ ਝਰੀਟ ਨਹੀਂ ਆਣ ਦਿੱਤੀ ਗਈ। ਔਰ ਉਸ ਲੈਵਲ 'ਤੇ ਲੈ ਆਉਂਦਾ ਕਿ ਜਿਸ ਦਿਨ 22 ਜਨਵਰੀ ਨੂੰ ਅਗੇਨ ਪ੍ਰਾਣ ਪ੍ਰਤਿਸ਼ਠਾ ਦੇ ਨਾਂ ਥੱਲੇ ਇਹ ਚੌਥਾ ਉਦਘਾਟਨ ਸੀ ਉਸੇ ਹੀ ਥਾਂ ਦਾ, ਪਹਿਲਾਂ ਸ਼ਿਲਾਨਿਆਸ ਹੋਇਆ ਫਿਰ ਉਹ ਹੋਇਆ, ਉੱਥੇ ਉਹਨਾਂ ਨੇ ਕਿਹਾ ਜੀ ਇੰਨੇ ਹਜ਼ਾਰ ਕਾਰ ਸੇਵਕ ਜਿਨ੍ਹਾਂ ਨੇ ਮਸਜਿਦ ਢਾਣ 'ਚ ਕੀਤਾ ਉਹਨਾਂ ਨੂੰ ਸਪੈਸ਼ਲ ਆਨਰ, ਉਹਨਾਂ ਨੂੰ ਰੈਕਗਨੀਸ਼ਨ, ਉਹਨਾਂ ਦੇ ਘਰਦਿਆਂ ਨੂੰ ਹੁਣ ਸੈਰ ਕਰਾਈ ਜਾਏਗੀ, ਵਜ਼ੀਫੇ ਵੀ ਦੇਣਗੇ, ਪੈਨਸ਼ਨ ਵੀ ਲਾ ਦੇਣਗੇ। ਪਰ ਬਹੁਤਿਆਂ ਨੂੰ ਇਹ ਲੱਗਦਾ ਸੀ ਕਿ ਵੀ ਬੀਜੇਪੀ ਨੇ ਤਾਂ ਪੋਲੀਟੀਕਲ ਪਾਵਰ ਲੈਣੀ ਸੀ, ਉਹਨਾਂ ਦਾ ਮੰਦਰ ਜਾਂ ਰਾਮ ਜੀ ਨਾਲ ਜਾਂ ਕਿਸੇ ਨਾਲ ਤਾਂ ਕੋਈ ਸੰਬੰਧ ਨਹੀਂ ਸੀ ਕਿ ਬਈ ਉਹ ਪਾਵਰ ਉਹਨਾਂ ਨੇ ਹਥਿਆ ਲਈ। ਲੇਕਿਨ ਤੁਸੀਂ ਦੇਖੋ ਕਿ ਵੀ ਇਹ ਈਵਨ ਮੰਦਰ ਪ੍ਰਾਣ ਪ੍ਰਤਿਸ਼ਠਾ ਤੱਕ ਪਹੁੰਚਣ ਤੋਂ ਪਹਿਲਾਂ ਕਿਵੇਂ ਇਹਨਾਂ ਨੇ ਗਿਆਨ ਵਿਆਪੀ ਮਥੁਰਾ ਕਾਂਸ਼ੀ ਬਾਕੀ ਹੈ, ਬਨਾਰਸ ਦਾ ਪੁਰਾਣਾ ਨਾਂ ਕਾਂਸ਼ੀ ਹੈ ਔਰ ਹੁਣ ਦਾ ਨਾਂ ਵਾਰਾਣਸੀ ਹੈ। ਸੋ ਜਦੋਂ ਅਸੀਂ ਇਹ ਤਿੰਨੋਂ ਹੀ ਲਫ਼ਜ਼ ਬਨਾਰਸ ਜਾਂ ਕਾਸ਼ੀ ਜਾਂ ਵਾਰਾਣਸੀ ਕਹੀਏ ਤੇ ਇਹਦਾ ਮਤਲਬ ਇੱਕੋ ਹੀ ਸ਼ਹਿਰ ਹੈ। ਔਰ ਇਹਦੀ ਹਿਸਟਰੀ ਇਹ ਸ਼ਿਵ ਜੀ ਨਾਲ ਜੋੜਦੇ ਨੇ ਕਿ ਸ਼ਿਵ ਜੀ ਦਾ ਵਸਾਇਆ ਹੋਇਆ ਇਹ ਸ਼ਹਿਰ ਹੈ ਬਨਾਰਸ, ਔਰ ਬਾਅਦ ਦੇ ਵਿੱਚ ਗਣੇਸ਼ ਦੇ ਨਾਲ ਜੋੜ ਦਿੱਤਾ ਜਾਂਦਾ ਹੈ। ਔਰ ਇਹ ਹੈ ਵੀ ਜਿਹੜਾ ਬਨਾਰਸ ਦੇ ਵਿੱਚ ਮਰਦਾ ਹੈ ਉਹ ਸਿੱਧਾ ਸਵਰਗਾਂ ਨੂੰ ਜਾਂਦਾ ਹੈ। ਇਹ ਔਰ ਇਹੀ ਇਹਦੇ ਨਾਲ ਜੁੜਿਆ ਹੋਇਆ ਸਾਰਾ ਪਾਰਟ ਹੈ। ਔਰ ਜ਼ਾਹਰ ਹੈ ਬ੍ਰਾਹਮਣਾਂ ਦਾ ਹੈੱਡਕੁਆਰਟਰ, ਸੈਂਟਰ ਆਫ ਲਰਨਿੰਗ, ਹਰ ਜੋ ਘੁਮਾਉਂਦੇ ਨੇ ਬਨਾਰਸ ਦੇ ਬ੍ਰਾਹਮਣ, ਹਾਲਾਂ ਗੁਰਮਤ ਨੇ ਤਾਂ ਉਹਨਾਂ ਨੂੰ ਬਨਾਰਸ ਕੇ ਠੱਗ ਕਿਹਾ ਕਿ ਵੀ ਇਹ ਸਾਰੇ ਠੱਗ ਬੈਠੇ ਹੋਏ ਨੇ ਉੱਥੇ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਬੁੱਧ ਨੇ ਵੀ 2500 ਸਾਲ ਪਹਿਲਾਂ ਲਗਭਗ ਜਦੋਂ ਗਿਆਨ ਹਾਸਲ ਕੀਤਾ ਸਾਰਨਾਥ, ਜਿੱਥੇ ਬੁੱਧ ਨੇ ਆਪਣਾ ਮੈਸੇਜ ਦਿੱਤਾ, ਬਨਾਰਸ 'ਚ ਉੱਥੇ ਹੀ ਖਲੋ ਕੇ ਉਹਨਾਂ ਨੇ ਕਿਹਾ ਵੀ ਮੈਂ ਬ੍ਰਾਹਮਣ ਕੋ ਨਹੀਂ ਮਾਨਤਾ। ਲੇਕਿਨ ਇਹਨਾਂ ਨੇ ਉਹ ਗਰਾਊਂਡ ਤਿਆਰ ਕਰ ਲਈ ਸੀ ਜਿਹੜੀ ਉੱਥੇ ਮਸਜਿਦ ਹੈ, ਇੱਕ ਵੱਡੀ ਮਸਜਿਦ ਜਿਹਦਾ ਨਾਂ ਗਿਆਨ ਵਿਆਪੀ ਮਸਜਿਦ ਹੈ। ਪਰ ਇਹਨਾਂ ਨੇ ਇਹ ਪ੍ਰਚਾਰਿਆ ਹੋਇਆ ਆਪਣੇ ਜਿਵੇਂ
ਗਲਤ ਪ੍ਰਚਾਰ ਦੇ ਥੱਲੇ ਬਾਬਰੀ ਮਸਜਿਦ ਵਾਲੀ ਥਾਂ ਨੂੰ ਰਾਮ ਜੀ ਦਾ ਜਨਮ ਸਥਾਨ ਸਿੱਧ ਕਰਨ ਦੀ ਲਾਈਨ ਸੀ। ਜੀ ਹਾਲਾਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਸੁਪਰੀਮ ਕੋਰਟ ਦਾ ਜਿਹੜਾ ਲਗਭਗ 1100 ਸਫ਼ੇ ਦਾ ਡਿਸੀਜਨ ਆਇਆ ਹੈ, ਉਹਦੇ 'ਚ ਉਹਨਾਂ ਨੇ ਕਿਹਾ ਜੀ ਇਹਦਾ ਕੋਈ ਸਬੂਤ ਨਹੀਂ ਹੈ ਕਿ ਇੱਥੇ ਕਦੇ ਮੰਦਿਰ ਹੁੰਦਾ ਸੀ, ਪਰ ਆਸਥਾ ਦੇ ਉੱਤੇ ਜਿਹੜਾ ਅਸੀਂ ਇਹ ਹਿੰਦੂਆਂ ਨੂੰ ਦੇ ਰਹੇ ਹਾਂ ਵੀ ਮੰਦਿਰ ਬਣਾ ਲੈਣ। ਹੁਣ ਉਹਨਾਂ ਨੂੰ ਉਸ ਦੇ ਲਈ ਤਾਂ ਕੋਈ ਸਬੂਤ ਹੈ ਹੀ ਨਹੀਂ, ਦੇ ਵੀ ਨਹੀਂ ਸਕੇ। ਔਰ ਵੈਸੇ ਜੇ ਓਨੈਸਟਲੀ ਭਾਰਤ ਦੇ ਜਿੰਨੇ ਪ੍ਰਾਚੀਨ ਮੰਦਿਰ ਨੇ ਔਰ ਖਾਸ ਤੌਰ ਤੇ 8ਵੀਂ ਸਦੀ ਤੱਕ ਦੇ, ਕਿਉਂਕਿ 8ਵੀਂ ਸਦੀ 'ਚ ਸ਼ੰਕਰਾ ਆਇਆ ਔਰ ਬੋਧੀਆਂ ਦਾ ਜਿਹੜਾ ਫਾਈਨਲ ਸਫਾਇਆ ਕੀਤਾ ਸ਼ੰਕਰਾ ਨੇ ਕੀਤਾ। ਹਾਲਾਂ ਜੀਸਸ ਤੋਂ 200-250 ਸਾਲ ਪਹਿਲਾਂ ਜਦੋਂ ਅਸ਼ੋਕ ਦੇ ਪੋਤੇ ਦਾ ਮਰਡਰ ਉਸ ਦੇ ਬ੍ਰਾਹਮਣ ਫੌਜੀ ਚੀਫ ਨੇ ਕੀਤਾ ਔਰ ਉਹਨਾਂ ਦੀਆਂ ਕਿਲਿੰਗਸ ਕੀਤੀਆਂ, ਉਦੋਂ ਤੋਂ ਜਿਹੜੇ ਬੌਧ ਮੱਠ ਸੀ ਉਹਨਾਂ ਨੂੰ ਢਾਹ ਕੇ ਜਿਹੜਾ ਉਹਨਾਂ ਦੀ ਥਾਂ ਮੰਦਿਰ ਬਣਾਏ ਗਏ, ਜਾਂ ਉਹਨਾਂ 'ਚੋਂ ਹੀ ਬੁੱਧ ਦੀਆਂ ਮੂਰਤੀਆਂ ਦੂਜੇ ਬਾਹਰ ਸੁੱਟ ਕੇ ਉੱਥੇ ਸ਼ਿਵਲਿੰਗ ਰੱਖੇ ਗਏ। ਸੋ ਇਹ ਸਾਡਾ ਦਾਅਵਾ ਹੈ ਕਿ ਜੇ ਕੋਈ ਇੰਟਰਨੈਸ਼ਨਲ ਸਰਵੇ ਵਾਲੇ ਜਿਹੜੇ ਇਸ ਪੁਰਾਤਤਵ ਵਿਭਾਗ ਨਾਲ ਨੇ ਉਹ ਭਾਰਤ ਦੇ ਪ੍ਰਾਚੀਨ ਸੋ ਕਾਲਡ ਮੰਦਿਰਾਂ ਦੇ ਥੱਲੇ ਦੀ ਜ਼ਮੀਨ 'ਚ ਦੇਖਣਗੇ ਤਾਂ ਉਹਨਾਂ ਨੂੰ ਬੁੱਧ ਮੋਨੈਸਟਰੀਜ਼ ਨਜ਼ਰ ਆਉਣਗੀਆਂ। ਲੇਕਿਨ ਇਹਨਾਂ ਨੇ ਉਹ ਸਾਰਾ ਜਿਹੜਾ ਪਾਇਆ ਬਹੁਤਾ ਇਸਲਾਮ ਦੇ ਖਾਤੇ 'ਚ ਹੈ। ਹੁਣ ਆਲਰੇਡੀ ਉਹਨਾਂ ਨੇ ਇਸ ਦੇ ਲਈ ਮਾਹੌਲ ਤਿਆਰ ਕਰ ਲਿਆ ਸੀ ਕਿ ਜੀ ਜਿਹੜੀ ਗਿਆਨ ਵਿਆਪੀ ਮਸਜਿਦ ਹੈ ਇਹ ਮੰਦਿਰ ਦੇ ਉੱਤੇ ਬਣਾਈ ਗਈ ਤੇ ਉਹਦਾ ਦੇਖੋ ਜਿੱਥੇ ਵਜ਼ੂ ਕੀਤਾ ਜਾਂਦਾ ਹੈ ਉੱਥੋਂ ਫਲਾਣਾ ਸਟਰਕਚਰ ਜਿਹੜਾ ਜਿਹਦੀ ਸ਼ਕਲ ਸ਼ਿਵ ਜੀ ਵਾਂਗ। ਤੁਸੀਂ ਕਿਤੇ ਪਹਾੜਾਂ 'ਚ ਇੱਥੇ ਨਾਲਿਆਂ 'ਚ ਚਲਾ ਜਾਓ, ਤੁਹਾਨੂੰ ਹਰ ਪੱਥਰ ਜਿੱਦਾਂ ਦੀਆਂ ਮੂਰਤੀਆਂ ਨੇ, ਮੂਰਤੀਆਂ ਪੱਥਰ ਹੀ ਨੇ। ਤੋ ਇੱਕ ਪਿਆ ਹੋਏਗਾ ਤੁਹਾਨੂੰ ਲੱਗੇਗਾ ਇਹ ਤਾਂ ਸ਼ਿਵ ਜੀ ਬੈਠਾ ਲੱਗਦਾ। ਨਹੀਂ, ਇੱਕ ਦੇ ਬਰਫ਼ ਕਿਤੇ ਪੈ ਜਾਏ ਬਰਫ਼ ਦਾ, ਤਾਂ ਦੂਜਾ ਤੇ ਅੱਧੇ ਕਹਿਣ ਲੱਗ ਜਾਣਗੇ ਇਹ ਤਾਂ ਜੀ ਜਿਵੇਂ ਉੱਥੇ ਅਮਰਨਾਥ ਦੀ ਗੁਫਾ 'ਚ ਕਹਿੰਦੇ ਸ਼ਿਵਲਿੰਗ ਬਣ ਗਿਆ, ਉਹ ਤਾਂ ਸ਼ਿਵਲਿੰਗ ਬਣਿਆ ਹੋਇਆ, ਇੱਥੇ ਵੀ ਸ਼ਿਵ ਜੀ ਆਏ ਨੇ। ਸੋ ਮਤਲਬ ਪੱਥਰਾਂ ਦੀਆਂ ਸ਼ੇਪਸ ਤਾਂ ਕਿਉਂ ਜਿਹੀਆਂ ਨੇ, ਉਹ ਤਾਂ ਕੋਈ ਨਾ ਕੋਈ ਦੇਵਤਾ ਹੈ ਹੀ ਆ ਉਸ ਸ਼ਕਲ ਦਾ। ਹੁਣ ਤੁਸੀਂ ਉਹ ਕਹਿ ਦਿਓ ਕਿ ਜੀ ਇਹ ਫਲਾਣੇ ਨੇ, ਲੇਕਿਨ ਇਹਨਾਂ ਨੇ ਆਪਣੇ ਕਾਡਰ ਨੂੰ ਕੰਮ ਦੇ ਦਿੱਤਾ ਕਿ ਭਾਈ ਉਹ ਜਿਹੜੀ ਗੱਲ ਕਹੀ ਸੀ ਕਿ ਮਥੁਰਾ ਕਾਸ਼ੀ ਬਾਕੀ ਹੈ, ਉਹ ਉਹਨਾਂ ਨੇ ਹੁਣ ਮਥੁਰਾ ਨੂੰ ਜਿਹੜਾ ਉਹ ਤਾਂ ਉਧਰ ਵੀ ਮੁਕੱਦਮਾ ਕੀਤਾ ਹੋਇਆ, ਪਰ ਕਾਸ਼ੀ ਦੀ ਇਸ ਗਿਆਨਵਾਪੀ ਮਸਜਿਦ ਨੂੰ ਇਸ ਤੇ ਮੰਦਿਰ ਬਣਾਉਣ ਦੇ ਲਈ ਜਿਹਦੇ ਬਾਰੇ ਸੁਬਰਾਮਨੀਅਮ ਸਵਾਮੀ ਦੂਜਾ ਜੀ ਇਹ ਤਾਂ ਪਹਿਲਾਂ 3 ਸਾਡੇ ਹਵਾਲੇ ਕਰੋ, ਬਾਕੀ ਜਿਹੜੀਆਂ 200 ਤੇ ਤੁਸੀਂ ਹੋਰ ਹੈ ਉਹਦਾ ਸਾਨੂੰ ਮੁਆਵਜ਼ਾ ਦੇ ਦਿਓ, ਉੱਥੇ ਰਹਿਣ ਦਿਓ ਮਸਜਿਦਾਂ, ਸਾਨੂੰ ਉਹਦਾ ਮੁਆਵਜ਼ਾ ਦਿਓ। ਲੇਕਿਨ ਮੈਂ ਦੇਖਦਾ ਵੀ ਜਦੋਂ ਕਿ ਅਜੇ ਪਾਰਟ ਚੱਲ ਰਿਹਾ ਹੈ, ਜਿਹੜੀ ਸ਼ੂਦਰ ਪ੍ਰੈਜ਼ੀਡੈਂਟ ਬਣਾਈ ਹੋਈ ਹੈ ਜਿਹਨੂੰ ਉੱਥੇ ਸੱਦਿਆ ਵੀ ਨਹੀਂ ਗਿਆ ਰਾਮ ਮੰਦਿਰ, ਉਹਨੇ ਕਿਉਂਕਿ 26 ਜਨਵਰੀ ਨੂੰ ਜਿਹੜਾ ਰਾਸ਼ਟਰ ਦੇ ਨਾਂ ਮੁਲਕ ਦੇ ਨਾਂ ਸੁਨੇਹਾ ਹੁੰਦਾ ਹੈ ਉਹ ਉਹਦਾ ਪ੍ਰੈਜ਼ੀਡੈਂਟ ਦਾ ਹੁੰਦਾ, ਰਾਸ਼ਟਰਪਤੀ ਦਾ। ਰਾਮ ਟੈਂਪਲ ਵਿਲ ਬੀ ਮਾਰਕਡ ਇਨ ਹਿਸਟਰੀ ਐਜ਼ ਇੰਡੀਆਜ਼ ਕੰਟੀਨਿਊਡ ਰੀਡਿਸਕਵਰੀ ਆਫ ਇਟਸ ਸਿਵਲਾਈਜੇਸ਼ਨਲ ਹੈਰੀਟੇਜ, ਪ੍ਰੈਜ਼ੀਡੈਂਟ ਮੁਰਮੂ ਇਨ ਰਿਪਬਲਿਕ ਡੇ ਐਡਰੈਸ। ਉਹਨੂੰ ਕਹਿ ਰਹੇ ਜੀ ਰਾਮ ਮੰਦਿਰ ਦਾ ਬਣਨਾ ਇਹ ਤਾਂ ਇੱਕ ਨਵੀਂ ਡਿਸਕਵਰੀ ਆਫ ਇੰਡੀਆ ਹੋ ਗਈ। ਹੁਣ ਨਵੀਂ ਫਲਾਣਾ ਉਹ ਇੱਕ ਵਿਗੜੀ ਹੋਈ ਜਿਹੜੀ ਹੈ ਉਹ ਪੱਤਰਕਾਰ ਹੈ ਜਿਹਨੂੰ ਲਈ ਮੈਂ ਹੁਣ ਕੀ ਲਫ਼ਜ਼ ਕਹਾਂ, ਤਵਲੀਨ ਸਿੰਘ, ਉਹਨੂੰ ਕਹਿੰਦੇ ਇਹ ਰੈਨੇਸੈਂਸ ਹੈ ਜਿਹੜਾ ਰਾਮ ਮੰਦਿਰ ਦਾ ਬਣਨਾ ਹੈ, ਤਾਂ ਨਵਾਂ ਕਲਚਰ, ਇਹ ਤਾਂ ਹਿੰਦੂ ਕਲਚਰ ਦਾ ਪ੍ਰਾਈਡ ਹੈ, ਨਵੀਂ ਸਭਿਅਤਾ ਦਾ ਇੱਕ ਨਵਾਂ ਯੁੱਗ ਸ਼ੁਰੂ ਹੋ ਗਿਆ। ਹੁਣ ਇੱਕ ਪਾਸੇ ਤਾਂ ਇਸ ਕਿਸਮ ਦੇ ਲੱਗੇ ਹੋਏ ਨੇ ਇਸ ਕਿਸਮ ਦੀ ਗੱਲ ਨੂੰ ਉਭਾਰਨ ਲਈ, ਐਨ ਮੌਕੇ ਦੇ ਉੱਤੇ ਜਿਹੜਾ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਹੈ ਉਹਨੇ ਆਪਣੀ ਰਿਪੋਰਟ ਜਿਹੜੀ ਕਿ ਕੋਰਟ ਦੇ ਕਹਿਣ ਤੇ ਸੀ, ਹੁਣ ਤੱਕ ਸੀਲਡ ਸੀ, ਦੋਨਾਂ ਧਿਰਾਂ ਨੂੰ ਪਬਲਿਕ 'ਚ ਨਹੀਂ ਸੀ, ਹੁਣ ਉਹਦੀ ਰਿਪੋਰਟ ਅੱਜ ਆਈ। ਦੇਅਰ ਐਗਜ਼ਿਸਟਿਡ ਏ ਹਿੰਦੂ ਟੈਂਪਲ ਪ੍ਰਾਇਰ ਟੂ ਕੰਸਟਰਕਸ਼ਨ ਆਫ ਗਿਆਨ ਵਿਆਪੀ ਮੋਸਕ, ਆਰਕੀਓਲੋਜੀਕਲ ਸਰਵੇ ਆਫ ਇੰਡੀਆ, sculptures of Hindu deities and carved architectural members were found buried under the dumped soil in cellar S2 says report। ਇਹ ਰਿਪੋਰਟ ਉਹਨਾਂ ਨੇ ਦੇ ਦਿੱਤੀ ਹੈ ਕਿ ਜੀ ਇਹ ਗਿਆਨ ਵਿਆਪੀ ਮਸਜਿਦ ਦੇ ਥੱਲੇ ਜਿਹੜੇ ਸਬੂਤ ਮਿਲੇ ਨੇ ਉਹਨਾਂ 'ਚ ਹਿੰਦੂਆਂ ਦੀਆਂ ਮੂਰਤੀਆਂ ਵੀ ਨੇ ਔਰ ਇਹ ਹੋਰ ਵੀ ਬਹੁਤ ਸਾਰੇ ਸਬੂਤ ਨੇ। ਜਿਹੜੀ ਵੈਸਟਰਨ ਵਾਲ ਹੈ ਗਿਆਨ ਵਿਆਪੀ ਮੋਸਕ ਦੀ ਉਹ ਹਿੰਦੂ ਟੈਂਪਲ ਦੀ ਕੰਧ ਹੀ ਸੀ, ਉਹਨੂੰ ਅਸੀਂ ਜਿਹੜਾ ਪੈਨੀਟ੍ਰੇਟਿੰਗ ਰਡਾਰ ਰਾਹੀਂ ਦੇਖਿਆ ਸਰਵੇ ਰਿਪੋਰਟ ਦੇ ਥੱਲੇ, ਔਰ ਇਹ ਜਿਹੜਾ ਵੈਸਟਰਨ ਵਾਲ ਗਿਆਨ ਵਿਆਪੀ ਮੋਸਕ ਦੀ ਉਹ ਐਗਜ਼ਿਸਟ ਕਰਦੀ ਸੀ ਪਹਿਲਾਂ ਟੈਂਪਲ ਦੇ ਵਿੱਚ, ਔਰ ਇਸ ਕੰਧ ਦੇ ਵਿੱਚ ਲੱਗੇ ਹੋਏ ਜਿਹੜੇ ਪੱਥਰ ਨੇ ਜਿਨ੍ਹਾਂ ਨੂੰ ਹੋਰਾਈਜ਼ੈਂਟਲ ਮੋਲਡਿੰਗਸ ਵੀ ਲੱਗੀਆਂ ਹੋਈਆਂ ਨੇ ਇਹ ਵੀ ਮੰਦਿਰ ਦਾ ਇਹ ਹਿੱਸਾ ਨੇ।
ਔਰ ਇਹਦਾ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਜਿਹੜਾ ਸੈਂਟਰਲ ਚੈਂਬਰ ਹੈ ਇਸ ਕੰਧ ਦੇ ਨਾਲ ਲੱਗਿਆ, ਇਹ ਬਾਅਦ 'ਚ ਬਣਾਇਆ ਗਿਆ, ਪਰ ਇਹ ਮੰਦਿਰ ਦੇ ਹੀ ਸਟਰਕਚਰ ਨੂੰ ਜਿਹੜਾ ਉਹਦੇ 'ਚ ਜਿਹੜਾ ਉਹ ਘੇਰ ਲਿਆ ਗਿਆ। ਔਰ ਅਰੈਬਿਕ ਪਰਸ਼ੀਅਨ ਇਨਸਕ੍ਰਿਪਸ਼ਨ ਫਾਊਂਡ ਇਨਸਾਈਡ ਏ ਰੂਮ ਮੈਂਸ਼ਨ that the mosque was built in the 20th regal year of Aurangzeb, ਕਿ ਇਹ ਮਸਜਿਦ ਔਰੰਗਜ਼ੇਬ ਨੇ ਹੀ ਬਣਾਈ ਸੀ 1676-1677 ਜਦੋਂ ਉਹਨੂੰ 20 ਸਾਲ ਦਾ ਜਿਹੜਾ ਉਹਨਾਂ ਦਾ ਪੀਰੀਅਡ ਹੈ 20ਵਾਂ ਉਹਦਾ ਸਾਲ ਸੀ ਔਰੰਗਜ਼ੇਬ ਦੇ ਤਖਤ ਦਾ। Hence the pre-existing structure appears to have been destroyed in the 17th century during the reign of Aurangzeb and part of it was modified and resulted in existence। ਇਹ ਤਾਂ ਹੁਣ ਜਦੋਂ ASI ਨੇ ਰਿਪੋਰਟ ਦੇ ਦਿੱਤੀ ਬਾਬਰੀ ਮਸਜਿਦ ਦੇ ਮਾਮਲੇ 'ਚ ਤਾਂ ਇਸ ਕਿਸਮ ਦਾ ਨਹੀਂ ਸੀ, ਰਾਦਰ ਕਈ ਕੁਛ ਹੀ ਆ ਰਿਹਾ ਸੀ ਔਰ ਸੁਪਰੀਮ ਕੋਰਟ ਨੇ ਵੀ ਅਖੀਰ 'ਚ ਕਿਹਾ ਵੀ ਕੋਈ ਨਹੀਂ, ਤੇ ਉਹਨਾਂ ਨੇ ਆਲਰੇਡੀ ਹਿੰਦੂ ਤਵੀਆਂ ਦੇ ਲਈ ਰਾਹ ਪੱਧਰਾ ਕਰ ਦਿੱਤਾ ਕਿ ਹੁਣ ਇਧਰੋਂ ਜਿਹੜੇ ਜਿਨ੍ਹਾਂ ਨੇ ਅਦਰਵਾਈਜ਼ ਸਿਆਸੀ ਤਾਕਤ ਵੱਲ ਪੈਣਾ ਸੀ ਜੀ ਸਾਨੂੰ ਵੀ ਇਸ 'ਚੋਂ ਹਿੱਸਾ ਦਿਓ, ਉਹਨਾਂ ਨੂੰ ਹੁਣ ਉਹਨਾਂ ਨੇ RSS ਨੇ ਨਵੇਂ ਕੰਮ ਲਾਤਾ ਕਿ ਜੀ ਹੁਣ ਇਹ ਗਿਆਨ ਵਿਆਪੀ ਮਸਜਿਦ ਢਾਣ ਦਾ ਕੰਮ ਕਰੋ। ਔਰ ਉਹਦੇ ਲਈ ਉਹਨਾਂ ਨੂੰ ਸ਼ਾਇਦ 6 ਦਸੰਬਰ 1992 ਵਾਂਗ ਢਾਣੀ ਨਹੀਂ ਪੈਗੀ, ਉਹ ਤਾਂ ਗੁੰਡਾਗਰਦੀ ਨਾਲ ਢਾਈ ਤੇ ਅਦਾਲਤੀ ਹੁਕਮ ਦੇ ਨਾਲ ਬਣਾਈ, ਪਰ ਇਹ ਅਦਾਲਤੀ ਹੁਕਮ ਨਾਲ ਹੀ ਗਿਆਨ ਵਿਆਪੀ ਮਸਜਿਦ ਢਾਈ ਜਾਏਗੀ ਔਰ ਅਦਾਲਤੀ ਹੁਕਮ ਦੇ ਨਾਲ ਹੀ ਮੰਦਿਰ ਬਣਾਇਆ ਜਾਏਗਾ। ਤੇ ਜਿਵੇਂ 20 ਕਰੋੜ ਮੁਸਲਮਾਨ ਔਰ ਉਹਨਾਂ ਦੇ 57 ਇਸਲਾਮਿਕ ਮੁਲਕ OIC ਦੇ ਉਹਨਾਂ ਨੇ ਚੁੱਪ ਵੱਟੀ ਹੋਈ ਹੈ। ਹਾਲਾਂਕਿ ਸਿੰਬੋਲਿਕ ਜਿਹੀ ਸਟੇਟਮੈਂਟ OIC ਦੀ ਆਈ ਜਿਹਦਾ ਕੋਈ ਮਤਲਬ ਨਹੀਂ ਹੈ, ਉਹ ਵੀ ਡੇਟ ਗੁਜ਼ਰਨ ਤੋਂ ਬਾਅਦ। ਇਸ ਦਾ ਮਤਲਬ ਹੈ ਵੀ ਉਹਨਾਂ ਨੇ ਵੀ ਇਹ ਦੇਖ ਲਿਆ ਕਿ ਨਾ ਵਿਦਨ ਕੰਟਰੀ ਮੁਸਲਮਾਨਾਂ ਦੀ ਵਿਲ ਬਚੀ ਹੈ ਕਿਸੇ ਵੀ ਗੈਰ ਕਾਨੂੰਨੀ ਗੱਲ ਨੂੰ ਰਜਿਸਟ ਕਰਨ ਦੀ, ਤੇ ਨਾ ਹੀ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਜਿਹੜਾ ਹੈ OSI ਸ਼ਾਇਦ ਜਾਂ OI ਹੈ ਹਾਂਜੀ ਨਹੀਂ ਇਹ ਨਹੀਂ, ਉਹਨਾਂ ਦੀ ਜਿਹੜੀ ਇਸਲਾਮਿਕ ਮੁਲਕਾਂ ਦੀ ਆਰਗੇਨਾਈਜੇਸ਼ਨ ਹੈ ਉਹ ਉਹਨਾਂ ਦੇ ਵਿੱਚ ਕੋਈ ਦਮਖਮ ਬਚਿਆ। ਸੋ ਇਹਨੂੰ ਅਸੀਂ ਅਫਸੋਸਨਾਕ ਹੀ ਕਹਿ ਸਕਦੇ ਹਾਂ, ਪਰ ਜਿਹੜੀ ਗੱਲ ਉਹਨਾਂ ਨੇ 32 ਸਾਲ ਪਹਿਲਾਂ ਇਹ ਕਹੀ ਸੀ ਕਿ ਇਹ ਤੋਂ ਪਹਿਲੀ ਝਾਕੀ ਹੈ ਮਥੁਰਾ ਕਾਸ਼ੀ ਬਾਕੀ ਹੈ, 32 ਸਾਲ ਬਾਅਦ ਉਹਨਾਂ ਨੇ ਅਯੁੱਧਿਆ ਤੇ ਮੰਦਿਰ ਬਣਾ ਲਿਆ। ਹੁਣ ਕਾਸ਼ੀ ਦੇ ਉੱਤੇ ਜਿਹੜਾ ਗਿਆਨ ਵਿਆਪੀ ਮਸਜਿਦ ਦੇ ਉੱਤੇ ਮੰਦਿਰ ਬਣਨ ਜਾ ਰਿਹਾ, ਪਰ ਹੁਣ 32 ਸਾਲ ਨਹੀਂ ਲੱਗਣਗੇ, ਇਹ 2-3-4 ਸਾਲ ਸ਼ਾਇਦ ਅਗਲੀਆਂ ਚੋਣਾਂ ਤੱਕ ਪਹੁੰਚਦੇ ਆ, ਉਹਦੇ 'ਚ ਜਿਹੜਾ ਹੈ ਉਹ ਫਿਰ ਸ਼ਾਇਦ ਇੱਥੇ ਤਾਂ ਜਿਹੜੇ ਮੋਦੀ ਜੀ ਖੁਦ ਵਿਸ਼ਨੂੰ ਬਣ ਕੇ ਪ੍ਰਗਟ ਹੋਏ ਨੇ, ਉਦੋਂ ਤੱਕ ਸ਼ਾਇਦ ਆਦਿੱਤਿਆਨਾਥ ਯੋਗੀ ਜਿਹੜਾ ਹੈ ਉਹ ਸ਼ਿਵ ਜੀ ਦੇ ਰੂਪ ਦੇ ਵਿੱਚ ਖੁਦ ਹੀ ਉਸ ਦਾ ਉਦਘਾਟਨ ਕਰਨਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।